ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਦੁਬਾਰਾ ਇੱਕ ਵਾਰੀ ਕਾਫੀ ਟਾਈਮ ਪਹਿਲੇ ਵੀ ਮੈਂ ਜ਼ਿਕਰ ਕੀਤਾ ਸੀਗਾ ਫੈਕਟਰਿੰਗ ਕੰਪਨੀ ਨੂੰ ਲੈ ਕੇ। ਤੇ ਭਾਜੀ ਉਹਦੇ ਵਾਸਤੇ ਦੱਸਣ ਕਿ ਜਿਹੜੇ CR ਇੰਗਲੈਂਡ ਫੈਕਟਰਿੰਗ ਵਾਲੇ ਆ, ਇੰਨਾ ਕੁ ਬੈਡ ਕਰੈਕਟਰ ਹੈ ਉਹਨਾਂ ਦਾ ਕਿ ਮੈਂ ਦੂਸਰੇ ਫੈਕਟਰਿੰਗ ਕੰਪਨੀ ਵਾਲਿਆਂ ਨਾਲ ਜਦੋਂ ਵੇ ਆਊਟ ਕਰਨ ਦੀ ਪੋਜੀਸ਼ਨ 'ਤੇ ਮੈਂ ਪਹੁੰਚਿਆ ਵਾਂ, ਤੇ ਈਵਨ ਦੈਨ ਕਿ ਉਹ ਜਿਹੜੇ ਦੂਜੇ ਫੈਕਟਰਿੰਗ ਕੰਪਨੀ ਵਾਲਿਆਂ ਨੇ ਉਹ ਕਹਿੰਦੇ ਨੇ ਅਸੀਂ ਇੰਗਲੈਂਡ ਵਾਲਿਆਂ ਨਾਲ ਤੇ ਗੱਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਆਪਣੇ ਸਿਸਟਮ 'ਚ ਕੋਈ ਉਹਨਾਂ ਦੀ ਜਿਹੜੀ ਲੌਬੀ ਹੁੰਦੀ ਹੈ ਉਹਦੇ ਸਿਸਟਮ 'ਚ ਪਾਇਆ ਹੋਇਆ ਕਿ ਉਹ ਕਿਸੇ ਦੂਸਰੀ ਫੈਕਟਰਿੰਗ ਕੰਪਨੀ ਦਾ ਵੇ ਆਊਟ ਵੀ ਨਹੀਂ ਲੈਣਗੇ। ਜੇ ਕੋਈ ਬੰਦਾ ਦੂਜੀ ਫੈਕਟਰਿੰਗ ਕੰਪਨੀ 'ਚ ਜਾਣਾ ਚਾਹਵੇ ਤੇ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਪੇ ਕਰ ਦਿੰਦੇ ਤੁਹਾਡੇ ਪੈਸੇ, ਲੇਕਿਨ ਉਹ ਕਹਿੰਦੇ ਉਹ ਵੀ ਅਕਸੈਪਟ ਨਹੀਂ ਕਰਦੇ। ਤੇ ਆਪਸ਼ਨਾਂ ਰਹਿੰਦੀਆਂ ਆਪਸ਼ਨਾਂ ਰਹਿ ਜਾਂਦੀਆਂ ਸਿਰਫ ਲਾਸਟ ਲੈ ਕੇ ਕਿ ਤੁਸੀਂ ਬੈਂਕਰਪਸੀ ਫਾਈਲ ਕਰੋ। ਮਤਲਬ ਜਿਹੜਾ ਬੰਦਾ 7-8 ਸਾਲ ਤੋਂ ਆਪਣੀ ਕੰਪਨੀ ਨੂੰ ਰਨ ਕਰ ਰਿਹਾ ਔਰ ਉਹਦੀ ਇਹ ਪੋਜੀਸ਼ਨ ਆ ਜਾਏ ਕਿ ਉਹਨੂੰ ਬੈਂਕਰਪਸੀ ਫਾਈਲ ਕਰਕੇ ਉੱਥੋਂ ਜਾਨ ਛੁੱਟੇ, ਤੇ ਮਤਲਬ ਇਸ ਤੋਂ ਜ਼ਿਆਦਾ ਵਰਸ ਪੋਜੀਸ਼ਨ ਕੀ ਹੋ ਸਕਦੀ ਹੈ ਇੱਕ ਲਾਅ ਨੂੰ ਲੈ ਕੇ। ਨਾ ਤੇ ਇੱਥੇ ਸੁਣਵਾਈ ਚੱਲ ਰਹੀ ਹੈ, ਤੇ ਮੈਂ ਸਿਰਫ ਇੱਕ ਪੰਜਾਬੀ ਰੇਡੀਓ US ਦੇ ਮਾਧਿਅਮ ਤੋਂ ਮੈਂ ਲੋਕਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ, ਮੈਂ ਆਪਣੀ ਕੰਟੈਕਟ ਇਨਫੋਰਮੇਸ਼ਨ ਮੈਂ ਭਾਜੀ ਉਹਨਾਂ ਨੂੰ ਸੈਂਡ ਕਰ ਦਿਆਂਗਾ। ਤੇ ਜਿਹੜੇ ਬੰਦੇ ਵੀ ਇੰਗਲੈਂਡ ਫੈਕਟਰੀ ਕੰਪਨੀ ਤੋਂ ਪਰੇਸ਼ਾਨ ਨੇ, ਮੈਂ ਹੁਣ ਲਾਇਰ ਕਰਨ ਦਾ ਪ੍ਰੋਗਰਾਮ ਬਣਾਇਆ ਕਿ ਅਸੀਂ ਮਿਲ ਕੇ ਕਮਿਊਨਿਟੀ ਬਣਾ ਕੇ 8-10 15 20 25 ਬੰਦੇ, ਮੈਨੂੰ ਲੱਗਦਾ ਕਿ ਬਹੁਤ ਆਪਣੇ ਇੰਡੀਅਨ ਬੰਦੇ ਲੌਬੀ ਬਹੁਤ ਹੋਏਗੀ ਜਿਹੜੇ ਪਰੇਸ਼ਾਨ ਨੇ ਉਹਨਾਂ ਤੋਂ। ਮੈਂ 7-8 ਬੰਦੇ ਫਾਈਂਡ ਆਊਟ ਵੀ ਕੀਤੇ ਨੇ, ਪਰ ਮੇਰੀ ਲਾਇਰ ਵੀ ਇਹ ਕਹਿ ਰਹੀ ਹੈ ਕਿ ਤੁਸੀਂ ਘੱਟੋ ਘੱਟ ਜਿੰਨੇ ਜ਼ਿਆਦਾ ਬੰਦੇ ਹੋਗੇ 30-40-50 ਬੰਦੇ ਤਾਂ ਅਸੀਂ ਕੇਸ ਜਾ ਕੇ ਫਾਈਲ ਕਰਨ ਦਾ ਫਾਇਦਾ, ਨਹੀਂ ਤਾਂ $40,000 ਤੋਂ $50,000 ਫੀਸ ਤੂੰ ਇਕੱਲਾ ਪੇ ਨਹੀਂ ਕਰ ਸਕਦਾ। ਤੇ ਮੈਂ ਰਿਕੁਐਸਟ ਕਰਨਾ ਕਿ ਜਿਹੜੇ ਬੰਦੇ CR ਇੰਗਲੈਂਡ ਫੈਕਟਰੀ ਤੋਂ ਪਰੇਸ਼ਾਨ ਨੇ ਔਰ ਇਹ ਸੋਚ ਰਹੇ ਨੇ ਕਿ ਉਹ ਜਿਹੜੇ ਪੈਸੇ ਉਹਨਾਂ ਨੇ ਲੈਣੇ ਨੇ, ਉਹਨਾਂ ਦੇ ਜਿਹੜੇ ਕੱਢੇ ਹੋਏ ਨੇ ਤੁਹਾਡਾ, ਉਹਨਾਂ ਨੇ ਲੈਣੇ ਹੀ ਲੈਣੇ ਜਦ ਤੱਕ ਅਸੀਂ ਕੇਸ ਫਾਈਟ ਨਹੀਂ ਕਰਾਂਗੇ। ਕਿਉਂਕਿ ਬੈਂਕਰਪਸੀ ਫਾਈਲ ਕਰ ਰਹੇ ਨੇ, ਕੰਪਨੀਆਂ ਬੰਦ ਕਰਕੇ ਅਲਟਰਨੇਟ ਨਹੀਂ ਹੈਗਾ ਜੀ। ਥੈਂਕ ਯੂ ਜੀ। ਰਮਨ ਭਾਜੀ ਦੱਸੋ ਕੁਝ ਆਪ ਜੀ ਦਾ ਕੋਈ ਵਿਚਾਰ ਹੋਵੇ ਤੇ। ਬਿਲਕੁਲ ਜੀ, ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹੈਗੇ ਆ। ਤੁਸੀਂ ਨਾਪਟਾ ਦੀ ਸਰਵਿਸ ਵੀ ਯੂਜ਼ ਕਰ ਸਕਦੇ ਹੈਗੇ ਆ ਕਿ ਅਸੀਂ ਕੋਆਰਡੀਨੇਟ ਕਰ ਸਕਦੇ ਹਾਂ ਜੇ ਤੁਹਾਨੂੰ ਕੋਈ ਵੀ ਇਸ਼ੂ ਜਾਂ ਪ੍ਰੋਬਲਮ ਹੈਗੀ ਆ ਇਹਦੇ ਵਿੱਚ ਜਾਂ ਕੁਝ ਕਰਨਾ ਹੈਗਾ, ਵੀ ਕੈਨ ਹੈਲਪ ਯੂ। ਅਸੀਂ ਇਹ ਹੈਲਪ ਤੁਹਾਡੀ ਕਰ ਸਕਦੇ ਹਾਂ ਕਿ ਅਸੀਂ ਕੋਆਰਡੀਨੇਟ ਕਰ ਸਕਦੇ ਹਾਂ ਤੁਹਾਡੇ ਬਿਹਾਫ ਦੇ ਉੱਤੇ, ਤੁਹਾਡੇ ਨਾਲ ਮਿਲ ਕੇ ਕਿ ਇਹ ਜਿਹੜਾ ਕੰਮ ਹੈਗਾ ਇਹਨੂੰ ਕੀਤਾ ਜਾ ਸਕਦਾ। ਔਰ ਇਹ ਜਿਹੜੀ ਚੀਜ਼ ਹੈਗੀ ਆ ਬਿਲਕੁਲ ਸੱਚੀ ਹੈਗੀ ਆ ਕਿ ਜਿਹੜੀ CR ਇੰਗਲੈਂਡ ਕੰਪਨੀ ਹੈਗੀ ਆ, ਡੈਫੀਨੇਟਲੀ ਉਹਨਾਂ ਦੇ ਨਾਲ ਡੀਲ ਕਰਨਾ ਔਰ ਉਹਨਾਂ ਦੇ ਨਾਲ ਜਿਹੜਾ ਕੰਮ ਵਾਹ ਪਾਉਣਾ। ਮਤਲਬ ਛੋਟੀ ਕੰਪਨੀ ਨੂੰ 25-25 30-30 ਹਜ਼ਾਰ $40,000 ਫਾਈਨ ਪਾਉਂਦੇ ਹੈਗੇ ਆ ਜੇ ਉਹਨਾਂ ਨੇ ਉਸ ਕੰਪਨੀ ਨੂੰ ਛੱਡ ਕੇ ਜਾਣਾ ਆ। ਸੋ ਇਹ ਜਿਹੜੀ ਚੀਜ਼ ਆ ਇਹ ਡੈਫੀਨੇਟਲੀ ਬਹੁਤ ਵੱਡੀ ਹੈਗੀ ਆ ਕਿ ਜਿਹੜੀ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ ਕਿ ਇੱਕ ਜਿਹੜੀ ਇਹ ਖਾਸ ਕਰਕੇ ਇਹ ਕੰਪਨੀ ਆ, ਇਸ ਤੋਂ ਬਿਨਾਂ ਜਿਹੜੀਆਂ ਹੋਰ ਕੰਪਨੀਜ਼ ਹੈਗੀਆਂ ਦੈਟ ਕਿ ਜਿਹੜੀਆਂ ਵੀ ਕੰਪਨੀਜ਼ ਤੁਹਾਨੂੰ ਜਦੋਂ ਕਾਂਟਰੈਕਟ ਭੇਜਦੀਆਂ ਹੈਗੀਆਂ, ਕਾਂਟਰੈਕਟ ਸਾਈਨ ਕਰਨ ਤੋਂ ਪਹਿਲਾਂ 50 ਵਾਰੀ ਸੋਚਿਆ ਕਰੋ। ਅਸੀਂ ਇਸੇ ਕਰਕੇ ਆਪਣੇ ਭਾਜੀ ਕਿ ਨਾਪਟਾ ਦੇ ਵਿੱਚ ਜਿਹੜੀਆਂ ਅਸੀਂ ਫੈਕਟਰਿੰਗ ਕੰਪਨੀਜ਼ ਹੈਗੀਆਂ ਅਸੀਂ ਬੜੇ ਧਿਆਨ ਦੇ ਨਾਲ ਲੈ ਕੇ ਆਉਂਦੇ ਹਾਂ। ਨਾਪਟਾ ਦੇ ਵਿੱਚ ਇਸ ਕਰਕੇ ਕਹੀਦਾ ਕਿ ਹਰ ਇੱਕ ਨੂੰ ਕਿ ਜਿਹੜੀ ਪ੍ਰੀ ਕੁਆਲੀਫਾਈਡ ਕੰਪਨੀ ਹੈਗੀ ਆ ਸਾਡੇ ਨਾਲ ਗੱਲ ਕਰਨ ਤੋਂ ਬਾਅਦ ਤੁਸੀਂ ਉਹ ਕਰ ਸਕਦੇ, ਸਾਈਨ ਅਪ ਕਰ ਸਕਦੇ ਆ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਹਰ ਇੱਕ ਪਾਸੋਂ ਹਰ ਇੱਕ ਪੱਖੋਂ ਇਹ ਚੀਜ਼ ਕਹਿੰਦੇ ਆ ਕਿ ਤੁਸੀਂ ਕਾਂਟਰੈਕਟ ਜਿਹੜਾ ਹੈ ਨਾ, ਮੈਂ ਕੱਲ ਵੀ ਹੁਣ ਮੇਰੇ ਕੋਲ 2-3 ਕਾਲਸ ਆਈਆਂ ਹੈਗੀਆਂ, ਮੈਂ ਹੁਣ ਨਾਂ ਨਹੀਂ ਲੈਂਦਾ ਕੰਪਨੀਆਂ ਦੇ, ਪਰ ਜਿਹੜੀਆਂ ਕਿ ਲੋਨ ਟਰੱਕਾਂ ਦੇ ਹੋਏ ਹੈਗੇ ਆ ਔਰ ਲੋਨ ਦੀ ਥਾਂ ਤੇ ਉਹ ਲੀਜ਼ ਹੋਈ ਹੈਗੀ ਆ ਔਰ ਜਿਹੜੇ ਲੈਣ ਵਾਲੇ ਹੈਗੇ ਆ ਉਹਨਾਂ ਨੂੰ ਪਤਾ ਤੱਕ ਨਹੀਂ ਹੈਗਾ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਾਫੀ ਡਾਇਰ ਹੈਗੀਆਂ ਔਰ ਕਾਫੀ ਸਿਚੁਏਸ਼ਨ ਖਰਾਬ ਹੈਗੀ ਆ। ਸੋ ਉਹ ਜਿਹੜੀ ਚੀਜ਼ ਆ ਇੱਥੇ ਤੁਸੀਂ ਜਦੋਂ ਵੀ ਕੋਈ ਪੇਪਰ ਵਰਕ ਤੁਹਾਨੂੰ ਕੋਈ ਸਾਈਨ ਕਰਨ ਨੂੰ ਕਹਿੰਦਾ ਆ ਜਾਂ ਤੁਸੀਂ ਕੋਈ ਵੀ ਪੇਪਰ ਵਰਕ ਸਾਈਨ ਕਰਦੇ ਆ ਤੇ ਪਲੀਜ਼ ਉਹਨੂੰ ਰੀਡ ਆਊਟ ਜ਼ਰੂਰ ਕਰੋ, ਨਹੀਂ ਤਾਂ ਕਿਸੇ ਕੋਲੋਂ ਪੜਵਾ ਲਓ ਪਲੀਜ਼। ਹੁਣ ਆਪਣਾ ਹਰਜੋਤ ਭਾਜੀ ਰਾਜਨ, ਮੈਂ ਕਿਸੇ ਨੂੰ ਵੀ ਇਹ ਗੱਲ ਕਹਿਣਾ ਨਾ ਤੇ ਮੈਨੂੰ ਹੁਣ ਕਈ ਬੰਦੇ ਨੇ ਕਿਉਂ ਕਿਹਾ ਨਹੀਂ ਭਾਜੀ ਹੁਣ ਅਸੀਂ ਤਾਂ ਚਿੱਟੇ ਅਨਪੜ੍ਹ, ਸਾਨੂੰ ਤਾਂ ਪਤਾ ਨਹੀਂ। ਮੈਂ ਕਿਹਾ ਵੀ ਚਿੱਟੇ ਅਨਪੜ੍ਹ ਭਾਜੀ ਲਾਇਸੈਂਸ ਕਿੱਦਾਂ ਲੈ ਲਿਆ ਤੁਸੀਂ, ਠੀਕ ਹੈ ਨਾ। ਸੋ ਤੁਸੀਂ ਇਹ ਚੀਜ਼ ਨੂੰ ਕਹਿ ਕੇ ਕਿ ਅਸੀਂ ਚਿੱਟੇ ਅਨਪੜ੍ਹ, ਸਾਨੂੰ ਨਹੀਂ ਪੜ੍ਹਿਆ ਲਿਖਣਾ ਨਹੀਂ ਆਉਂਦਾ, ਇਹ ਕਹਿ ਕੇ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਆਪਣਾ ਖਹਿੜਾ ਨਹੀਂ ਛੁਡਾ ਸਕਦੇ, ਠੀਕ ਹੈ ਨਾ। ਨਹੀਂ ਦੇਖੋ ਰਮਨ ਜੀ, ਆਪਾਂ ਇਹ ਗੱਲਾਂ ਨਾ ਆਪਾਂ ਪਹਿਲੋਂ ਵੀ ਕਹਿੰਦੇ ਰਹੇ, ਉਦੋਂ ਇਹ ਕਹਿੰਦੇ ਸੀ ਲੈ ਐਡੀ ਵਧੀਆ ਕੰਪਨੀ ਐਡੀ ਵੀ ਸੈੱਟ ਆ, ਤੇ ਹੁਣ ਬਾਅਦ ਦੇ ਵਿੱਚ ਪਤਾ ਲੱਗਦਾ ਆ ਵੀ ਏਦਾਂ ਆ ਵੀ ਸਾਨੂੰ ਕੀ ਲੋੜ ਆਪੇ ਕਰਨ ਦੀ ਜਦੋਂ ਇਹਨਾਂ ਨੇ ਸਾਰਾ ਕੁਛ ਕਰ ਦੇਣਾ। ਆਪਾਂ ਨੂੰ ਇਹ ਗੱਲਾਂ ਸੁਣਨ ਨੂੰ ਮਿਲੀਆਂ ਤੇ ਹੁਣ ਦੇਖੋ ਇਵੈਂਚੁਅਲੀ ਐਂਡ ਰਿਜ਼ਲਟ ਜਿਹੜਾ ਆ ਉਹ ਕੀ ਆ ਰਿਹਾ ਆ, ਲੋਕਾਂ ਦੇ ਨਾਲ ਕੀ ਕਿੱਦਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਿਕੰਜੇ 'ਚ ਫਸਾ ਕੇ
ਤੇ ਉਹ ਐਸੇ ਉਹਨਾਂ ਨੂੰ ਆ ਵੀ ਜਾਂ ਤਾਂ ਸਾਡੇ ਲਈ ਚੱਲੋ, ਨਹੀਂ ਤਾਂ ਚੱਲ ਹੀ ਨਹੀਂ ਸਕਦੇ ਤੁਸੀਂ ਕਿਸੇ ਪਾਸੇ। ਬਸ ਇਹ ਹਿਸਾਬ ਉਹਨਾਂ ਨੇ ਜਿਹੜਾ ਉਹ ਬਣਾ ਲਿਆ। ਸੋ ਆਲਵੇਜ਼ ਆਪਣੇ ਆਪ ਨੂੰ ਜਿਹੜਾ ਇੰਡੀਪੈਂਡੈਂਟ ਤੁਸੀਂ ਆਪਰੇਟਰ ਦੇ ਤੌਰ ਦੇ ਉੱਤੇ ਚੱਲਣਾ ਚਾਹੁੰਦੇ ਹੋ, ਉਹ ਆਪਣੇ ਆਪ ਨੂੰ ਓਦਾਂ ਰੱਖਿਆ ਕਰੋ, ਇੱਕ ਦੇ ਉੱਤੇ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਕਦੀ ਵੀ। ਬਿਲਕੁਲ ਆਪਣੀ ਜਿਹੜੀ ਆ ਸਟੱਡੀ ਪੂਰੀ ਕਰੋ। ਹਾਂਜੀ ਰਮਨ ਜੀ। ਦੂਸਰੀ ਗੱਲ ਜਿਹੜੀ ਹੈ ਨਾ, ਸਾਰਿਆਂ ਨਾਲੋਂ ਵੱਡੀ ਗੱਲ ਜਿਹੜੀ ਚੀਜ਼ ਹੈਗੀ ਆ ਕਿ ਇਹ ਅਮਰੀਕਾ ਹੈਗਾ। ਜੇ ਇੱਥੇ ਤੁਹਾਨੂੰ ਕੋਈ ਠੱਗ ਰਿਹਾ ਹੈਗਾ ਜਾਂ ਤੁਹਾਡੇ ਤੇ ਕੋਈ ਨਜਾਇਜ਼ ਕਰ ਰਿਹਾ ਹੈਗਾ, ਇਹ ਨਹੀਂ ਕਿ ਉਹਦਾ ਇਲਾਜ ਨਹੀਂ ਹੈਗਾ, ਉਹਦਾ ਇਲਾਜ ਹੈਗਾ, ਪਰ ਤੁਹਾਨੂੰ ਸੁਹਿਰਦ ਹੋਣਾ ਪੈਣਾ, ਤੁਹਾਨੂੰ ਇਕੱਠੇ ਹੋਣਾ ਪੈਣਾ, ਠੀਕ ਹੈ ਨਾ। ਸੋ ਇਸ ਕਰਕੇ ਜੇ ਤੁਸੀਂ ਇਹਦਾ ਕੋਈ ਇਲਾਜ ਚਾਹੁੰਦੇ ਆ ਤਾਂ ਇਕੱਠੇ ਹੋਣਾ ਹੀ ਇਹਦਾ ਬੇਸਿਕ ਹੈਗਾ। ਜੀ ਬਿਲਕੁਲ। ਥੈਂਕ ਯੂ ਰਾਜ ਭਾਜੀ, ਥੈਂਕ ਯੂ, ਮਿਹਰਬਾਨੀ ਕਾਲ ਦੇ ਲਈ। ਤੇ ਆਪਾਂ ਅਗਲੇ ਕਾਲਰਸ ਉਹਨਾਂ ਵੱਲ ਵੀ ਵੱਧਦੇ ਹਾਂ। ਤੇ ਜੁੜੇ ਨੇ ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਮੈਂ ਇੱਥੋਂ ਕੈਨੇਡਾ ਤੋਂ ਬੋਲਦਾ ਜੀ। ਜੀ। ਤੇ ਭਾਜੀ ਸਾਡੇ ਵਾਲਿਆਂ ਦੀ ਵੀ ਚੀਕਾਂ ਨਿਕਲ ਗਈਆਂ ਜੀ। ਇਹ ਵੀ ਪੱਲਿਓਂ ਪਾ ਕੇ ਜਿੱਦਾਂ ਭਾਜੀ ਨੇ ਦੱਸਿਆ ਚਲਾ ਰਿਹਾ। ਟੋਰਾਂਟੋ ਮੌਂਟਰੀਅਲ ਬਾਈ $400 ਦਾ ਲੋਡ ਚੱਕ ਰਿਹਾ, 1200 ਵਾਲਾ। 1200 ਵਾਲਾ 400 ਦਾ ਚੱਕ ਹੋ ਰਿਹਾ। ਹਾਂਜੀ, ਮੈਂ ਪਿਛਲੇ ਫਰਾਈਡੇ ਨਾ ਜੀ ਇੱਧਰ ਹੂਸਟਨ ਵਾਲੀ ਸਾਈਡ ਲੋਡ ਚੱਕਣ ਗਿਆ, 4 ਘੰਟੇ ਡਰਾਈਵ ਕਰਕੇ। ਸਾਡੇ ਇਹਨਾਂ ਨੇ 3500 ਚ ਬੁੱਕ ਕੀਤਾ, ਕੋਈ 2500 ਚ ਚੱਕ ਕੇ ਲੈ ਗਿਆ ਸੀ। ਮੈਨੂੰ 3 ਦਿਨ ਬੈਠਣਾ ਪਿਆ ਜੀ ਇੱਥੇ, ਪੂਰੇ ਵੀਕਐਂਡ ਆ ਗਿਆ। ਇਹ ਚੀਜ਼ ਵੀ ਬਹੁਤ ਜ਼ਿਆਦਾ ਹੈਗੀ ਆ। ਔਰ ਇਸ ਵੇਲੇ ਐਕਚੁਅਲੀ ਇੱਥੇ US ਦੇ ਵਿੱਚ ਇਹ ਵੀ ਇੱਕ ਬਹੁਤ ਕੰਮ ਹੋਇਆ ਹੋਇਆ ਵੀ ਕਿਉਂਕਿ ਜਿਹੜਾ ਕੈਨੇਡੀਅਨ ਕੈਰੀਅਰ ਹੈਗਾ ਉਹ US to US ਲੋਡ ਨਹੀਂ ਕਰ ਸਕਦਾ ਹੈਗਾ। ਔਰ ਮਿਡਵੈਸਟ ਦੇ ਵਿੱਚ ਬਹੁਤ ਜ਼ਿਆਦਾ ਸਿਚੁਏਸ਼ਨ ਹੈਗੀ ਆ ਕਿ ਜਿੱਥੇ ਮਿਡਵੈਸਟ ਦੇ ਜਿਹੜੇ ਅਮਰੀਕਨ ਕੈਰੀਅਰਸ ਹੈਗੇ ਆ ਉਹਨਾਂ ਵੱਲੋਂ ਕਾਫੀ ਕਾਲਸ ਆਈਆਂ ਹੈਗੀਆਂ ਕਿ ਜਿਹੜੇ ਕੈਨੇਡੀਅਨ ਕੈਰੀਅਰ ਹੈਗੇ ਆ ਉਹ ਅਮਰੀਕਾ ਟੂ ਅਮਰੀਕਾ ਲੋਡ ਜਿਹੜੇ ਉਹ ਚੀਪਰ ਕਰਕੇ ਨਿਕਲ ਜਾਂਦੇ ਆ। ਤੇ ਸੋ ਇਹ ਵੀ ਸਿਚੁਏਸ਼ਨ ਹੈਗੀ ਆ। ਬਟ ਡੈਫੀਨੇਟਲੀ ਤੁਹਾਡੀ ਗੱਲ ਸਹੀ ਹੈ ਜੀ, ਇਹ ਹਰ ਇੱਕ ਬੰਦਾ ਹਰਟ ਹੋ ਰਿਹਾ ਹੈਗਾ, ਹਰ ਇੱਕ ਬੰਦਾ ਜਿਹੜਾ ਹੈਗਾ ਉਹ ਇਸ ਵੇਲੇ ਸਫਰ ਕਰ ਰਿਹਾ ਹੈਗਾ। ਪਰ ਜਿਹੜੀ ਮੁੱਦਾ ਇਹ ਹੈ ਕਿ ਅਸੀਂ ਕਿੱਦਾਂ ਇਹਨੂੰ ਟੈਕਲ ਕਰਨਾ ਹੈਗਾ, ਅਸੀਂ ਕਿੱਦਾਂ ਇਹਨੂੰ ਠੀਕ ਕਰਨਾ ਹੈਗਾ। ਸੋ ਇਹਦੇ ਲਈ ਆਪਾਂ ਨੂੰ ਜਿਹੜਾ ਆ ਇਕੱਠੇ ਹੋਣ ਦੀ ਲੋੜ ਹੈਗੀ ਆ। ਉਹ ਅਸੀਂ ਬਾਰ-ਬਾਰ ਉਹੀ ਚੀਜ਼ ਆ ਬਾਰ-ਬਾਰ ਦੁਹਰਾਉਂਦੇ ਆ ਗੱਲ ਨੂੰ ਕਿ ਇਕੱਠੇ ਹੋਣ ਦੀ ਲੋੜ ਹੈਗੀ ਆ। ਸੋ ਇਕੱਠੇ ਜਿੰਨਾ ਚਿਰ ਨਹੀਂ ਹੁੰਦੇ, ਜਿੰਨਾ ਚਿਰ ਸਾਡੀ ਆਵਾਜ਼ ਇੱਕ ਨਹੀਂ ਹੁੰਦੀ, ਉਹਨਾਂ ਚਿਰ ਸ਼ਾਇਦ ਇਹ ਜਿਹੜੀਆਂ ਚੀਜ਼ਾਂ ਆ ਇਹ ਹੱਲ ਹੋਣੀਆਂ ਔਖੀਆਂ ਆ। ਜੇ ਥੋੜਾ ਜਿਹਾ ਨਾ ਆਪਣੇ ਰਮਨ ਜੀ ਮੈਂ ਦੱਸਦਾ ਜਾਵਾਂ, ਡਰਾਈ ਬੈਨ ਦੇ ਸਪੌਟ ਰੇਟ ਜਿਹੜੇ ਆ ਉਹ ਜੁਲਾਈ ਮਹੀਨੇ 'ਚ 0.7% ਘਟੇ ਆ। ਤੇ ਪਿਛਲੇ ਸਾਲ ਨਾਲੋਂ ਜੇ ਜੁਲਾਈ 2022 ਤੋਂ ਲੈ ਕੇ ਜੁਲਾਈ 2023 ਤੱਕ ਦੇਖੀਏ 21.8% ਘਟੇ ਹੈਗੇ ਆ। ਤੇ ਜਿਹੜੇ ਰੈਫ੍ਰਿਜਰੇਟਡ ਸਪੌਟ ਰੇਟ ਆ ਉਹ ਜੂਨ ਤੋਂ ਜੁਲਾਈ ਤਾਈਂ 2.2% ਘਟੇ ਆ। ਤੇ ਪਿਛਲੇ ਇੱਕ ਸਾਲ ਨਾਲੋਂ 18.9% ਘਟੇ ਹੈਗੇ ਆ। ਜਿਹੜੇ ਫਲੈਟ ਬੈੱਡ ਦੇ ਰੇਟਸ ਆ ਜੂਨ ਮਹੀਨੇ 'ਚ 2.9% ਘਟੇ ਆ। ਤੇ ਜੁਲਾਈ 2022 ਤੋਂ ਲੈ ਕੇ ਹੁਣ ਜੇ ਜੁਲਾਈ 2023 ਤਾਈਂ ਦੱਸਦੀ ਜਾਈਏ ਤੇ 22.6% ਘਟਿਆ। ਸੋ ਇੰਨਾ ਵੱਡਾ ਨੰਬਰ 22%, 19%, 22% ਰੇਟ ਘਟ ਜਾਣਾ ਇੱਕ ਸਾਲ 'ਚ। ਤੇ ਉਤੋਂ ਗੈਸ ਮੁੜ ਕੇ ਫੇਰ ਹੁਣ ਉਹ $5.5 ਉਹ ਇੰਨੇ ਪਰਸੈਂਟ ਵੱਧ ਗਈ ਆ।